ਹੁਣ ਤੁਸੀਂ ਪੰਜਾਬੀ ਰੇਡੀਓ USA ਨੂੰ ਆਪਣੇ ਫੋਨ ਨੰਬਰਾਂ ਤੋਂ ਸੁਣ ਸਕਦੇ ਹੋ, ਜਿਸ ਦੇ ਵਿੱਚ USA ਦੇ ਲਈ 832 551 5029, 8325515029 ਜਾਂ 605 475 6868, 6054756868, UK ਦੇ ਲਈ 3300101100, 3300 ਜਰਮਨੀ ਦੇ ਲਈ 5118090404, 511 80 90 40 41, ਫਰਾਂਸ ਦੇ ਲਈ 3318014255, 33 180 142 595, ਆਸਟ੍ਰੇਲੀਆ ਦੇ ਲਈ 612080805601, 6128080501। ਹੁਣ ਤੁਸੀਂ ਆਪਣੇ ਦੇਸ਼ਾਂ ਦੇ ਵਿੱਚੋਂ ਇਹਨਾਂ ਨੰਬਰਾਂ ਦੇ ਉੱਤੇ ਕਾਲ ਕਰਕੇ ਪੰਜਾਬੀ ਰੇਡੀਓ USA ਨੂੰ ਲਾਈਵ ਸੁਣ ਸਕਦੇ ਹੋ। ਇਸ ਦੇ ਨਾਲ ਹੀ ਤੁਸੀਂ ਖਬਰਾਂ, ਖਬਰ ਤੇ ਨਜ਼ਰ, ਸਿਹਤ ਸੰਭਾਲ ਦਾ ਪ੍ਰੋਗਰਾਮ, ਨਾਨ ਸਟਾਪ ਪੰਜਾਬੀ ਗੀਤ, ਗੁਰਬਾਣੀ ਰੇਡੀਓ, ਸ਼੍ਰੀ ਦਰਬਾਰ ਸਾਹਿਬ ਜੀ ਦੇ ਹੁਕਮਨਾਮਾ ਸਾਹਿਬ ਦੀ ਵਿਆਖਿਆ ਪੰਜਾਬੀ ਅਤੇ ਅੰਗਰੇਜ਼ੀ ਦੇ ਵਿੱਚ, ਵੱਖ-ਵੱਖ ਗੁਰੂ ਘਰਾਂ ਦਾ ਸਿੱਧਾ ਪ੍ਰਸਾਰਣ, ਇਹ ਸਾਰਾ ਕੁਝ ਇਹਨਾਂ ਨੰਬਰਾਂ ਤੇ ਡਾਇਲ ਕਰਕੇ ਸੁਣ ਸਕਦੇ ਹੋ, ਜਾਂ ਸਾਡੀ ਵੈਬਸਾਈਟ www.punjabiradiousa.com ਤੇ ਵੀ ਸੁਣ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA ਤੇ ਪ੍ਰੋਗਰਾਮ ਹੈ ਜੀ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅੱਜ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਤੇ ਦੱਸਣਗੇ ਕਿ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਝ ਹੋ ਰਿਹਾ ਆ। ਤੇ ਨਾਲ ਹੀ ਸਰੋਤਿਓ, ਤੁਸੀਂ ਪੰਜਾਬੀ ਰੇਡੀਓ USA ਨੂੰ ਫੋਨ ਨੰਬਰ ਡਾਇਲ ਕਰਕੇ ਕੈਨੇਡਾ ਦੇ ਵਿੱਚ ਵੀ ਸੁਣ ਸਕਦੇ ਆ। ਕੈਨੇਡਾ ਦੇ ਨੰਬਰ ਨੇ ਜੀ ਟੋਰਾਂਟੋ ਸਾਈਡ ਤੇ 6479579633 ਤੇ BC ਦੇ ਵਿੱਚ 6046709696, 7786560460, ਕੈਲਗਰੀ ਲਈ 5873150587। ਇਹਨਾਂ ਨੰਬਰਾਂ ਤੇ ਡਾਇਲ ਕਰਕੇ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਨਾਲ ਜੁੜ ਸਕਦੇ ਆ ਜੀ। ਹੁਣ ਆਪਾਂ ਗੱਲਬਾਤ ਕਰਾਂਗੇ ਜੀ ਬਲਤੇਜ ਪੰਨੂ ਹੋਰਾਂ ਦੇ ਨਾਲ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਹਾਂ ਜੀ ਬਲਤੇਜ ਪੰਨੂ ਜੀ, ਆਪਾਂ ਸ਼ੁਰੂ ਕਰਦੇ ਹਾਂ ਅੱਜ ਦਾ। ਜਿਸ ਤਰ੍ਹਾਂ ਮੋਦੀ ਬੁਖਾਰ ਜਾਂ ਭਾਜਪਾ ਦਾ ਬੁਖਾਰ ਆ, ਦਿੱਲੀ ਦੇ ਵਿੱਚ ਇਸ ਦੀ ਚੜ੍ਹਾਈ ਕਿਸ ਤਰ੍ਹਾਂ ਆ? ਜਿਹੜਾ ਮੋਦੀ ਹੋਰਾਂ ਦਾ ਬੁਖਾਰ ਹੈ ਜੀ, ਉਹ ਲੱਗਦਾ ਕਿ ਕੁਝ ਲੱਥਿਆ। ਜਿਹੜੀ ਅਸਲ ਦੇ ਵਿੱਚ ਰੈਲੀ ਹੋਈ ਸੀਗੀ ਜੀ ਕੁਝ ਦਿਨ ਪਹਿਲਾਂ ਰਾਮਲੀਲਾ ਗਰਾਊਂਡ ਦੇ ਵਿੱਚ, ਬੁਖਾਰ ਤਾਂ ਉਦੋਂ ਤੋਂ ਹੀ ਜਿਹੜਾ ਜੀ ਉਹ ਲੱਥ ਗਿਆ। ਸੋ ਭਾਰਤੀ ਜਨਤਾ ਪਾਰਟੀ ਨੇ ਇੱਕ ਨਵੀਂ ਸਟ੍ਰੈਟਜੀ ਜਿਹੜੀ ਹੈ ਜੀ ਉਹਦੇ ਤਹਿਤ ਮੋਦੀ ਪਿੱਛੇ ਕਰ ਲਿਆ, ਬੇਦੀ ਅੱਗੇ ਕਰਤੀ ਹੈ ਜੀ ਇੱਕ ਕਿਸਮ ਦੇ ਨਾਲ। ਕਿਰਨ ਬੇਦੀ ਹੋਰਾਂ ਨੂੰ ਕਮਾਂਡ ਜਿਹੜੀ ਹੈ ਜੀ ਉਹ ਦਿੱਤੀ ਗਈ ਆ ਦਿੱਲੀ ਦੀ, ਔਰ ਉਹਨਾਂ ਨੂੰ ਮੁੱਖ ਮੰਤਰੀ ਦੇ ਅਹੁਦੇ ਦਾ ਉਮੀਦਵਾਰ ਜਿਹੜਾ ਜੀ ਉਹ ਵੀ ਐਲਾਨਿਆ ਗਿਆ ਜੀ। ਔਰ ਇਹ ਕਿਹਾ ਜਾ ਰਿਹਾ ਜੀ ਕਿ ਜਿਹੜੀ ਕਿਰਨ ਬੇਦੀ ਹੈ ਉਹਦੀ ਵਜ੍ਹਾ ਕਰਕੇ ਭਾਰਤੀ ਜਨਤਾ ਪਾਰਟੀ ਦੇ ਅੰਦਰ ਜਿਹੜਾ ਸੀ ਉਹ ਵਿਰੋਧ ਵੀ ਜਿਹੜਾ ਉਹ ਤੇਜ਼ ਹੋ ਗਿਆ। ਜਿਹੜੇ ਮਨੋਜ ਤਿਵਾੜੀ ਹੈ ਜੀ, ਉਹਨੇ ਪਹਿਲਾਂ ਹਾਲਾਂਕਿ ਇਹ ਬਿਆਨ ਦੇ ਦਿੱਤਾ ਸੀਗਾ ਕਿ ਸਾਨੂੰ ਰਾਜਨੀਤਿਕ ਚਾਹੀਦਾ, ਥਾਣੇਦਾਰ ਨਹੀਂ। ਬਾਅਦ ਦੇ ਵਿੱਚ ਹਾਲਾਂਕਿ ਉਹ ਆਪਣੇ ਬਿਆਨ ਤੋਂ ਜਿਹੜਾ ਸੀ ਉਹ ਪਲਟਿਆ। ਲੇਟ ਨਾਈਟ ਤੱਕ ਇਹਦਾ ਫੈਸਲਾ ਜਿਹੜਾ ਸੀ ਉਹ ਭਾਰਤੀ ਜਨਤਾ ਪਾਰਟੀ ਦੀ ਮੀਟਿੰਗ ਦੇ ਵਿੱਚ ਕੀਤਾ ਗਿਆ। ਤਕਰੀਬਨ ਅੱਧੀ ਰਾਤ ਤੋਂ ਬਾਅਦ ਤੱਕ ਚੱਲੀ ਮੀਟਿੰਗ ਦੇ ਵਿੱਚ ਜਿਹੜੀ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਦੀ ਲਿਸਟ ਜਿਹੜੀ ਆ ਉਹ ਜਾਰੀ ਕੀਤੀ ਗਈ ਆ, ਜਦੋਂ ਕਿ ਅੱਜ ਦਾ ਤੇ ਭੜਕਦਾ 2 ਦਿਨ ਹੀ ਰਹਿ ਗਏ ਨੇ ਆਪਣਾ ਨਾਮ ਜਿਹੜਾ ਜੀ ਉਹ ਜਿਹੜਾ ਜੀ ਉਮੀਦਵਾਰ ਦੇ ਕਾਗਜ਼ ਭਰਨ ਦਾ ਜੀ। ਸੋ 2 ਦਿਨਾਂ ਦੇ ਵਿੱਚ ਕਿੰਨੀ ਕੁ ਤੇਜ਼ੀ ਦੇ ਨਾਲ ਇਹ ਸਾਰਾ ਕੁਝ ਭਾਰਤੀ ਜਨਤਾ ਪਾਰਟੀ ਵਾਲੇ ਕਰਦੇ ਨੇ ਉਹ ਦੇਖਦੇ ਆ। ਬਾਕੀ ਸੁਰਾਂ ਜਿਹੜੀਆਂ ਨੇ ਉਹ ਵੀ ਅੰਦਰ ਖਾਤੇ ਆ ਰਹੀਆਂ ਨੇ, ਪਰ ਫਿਰ ਵੀ ਉਹਨਾਂ ਨੂੰ ਦੱਬਣ ਦੀ ਜਿਹੜੀ ਆ ਜੀ ਉਹ ਕੋਸ਼ਿਸ਼ ਕੀਤੀ ਗਈ ਆ। ਸੋ ਹੁਣ ਤੱਕ ਮੋਦੀ ਦੇ ਹੱਥ ਜਿਹੜੀ ਚੱਲ ਰਹੀ BJP ਜਿਹੜੀ ਆ ਜੀ, ਉਹਨੂੰ ਲੱਗਦਾ ਹੈ ਕਿ ਜੇ ਹਾਰ ਦਿੱਲੀ ਦੇ ਵਿੱਚ ਹੋਈ ਤਾਂ ਇਹਦਾ ਠੀਕਰਾ ਜਿਹੜਾ ਜੀ ਉਹ ਫਿਰ ਮੋਦੀ ਦੇ ਸਿਰ ਦੇ ਉੱਤੇ ਭੱਜੂਗਾ। ਇਸ ਕਰਕੇ ਹੁਣ ਜਿਹੜਾ ਜੀ ਇਹ ਬਹਾਨਾ ਬਣਾ ਲਿਆ ਗਿਆ ਕਿ ਕਿਰਨ ਬੇਦੀ ਨੂੰ ਜਿਹੜਾ ਲਿਆਂਦਾ ਗਿਆ। ਸੋ ਦੇਖਦੇ ਹਾਂ ਕਿਰਨ ਬੇਦੀ ਹੋਰਾਂ ਦਾ ਜਲਵਾ ਜਿਹੜਾ ਜੀ ਉਹ ਕਿੰਨਾ ਕੁ ਸਾਹਮਣੇ ਆਉਂਦਾ। ਕੁਝ ਅਗਲੇ ਦਿਨਾਂ ਦੇ ਦੌਰਾਨ ਜਿਹੜਾ ਜੀ ਉਹ ਤੈਅ ਹੋ ਜਾਊਗਾ। ਜੀ ਤੇ ਕੱਲ ਆਪਾਂ ਜੀ ਅਰਵਿੰਦ ਖੰਨਾ ਦੇ ਅਸਤੀਫੇ ਦੀ ਗੱਲ ਕੀਤੀ ਸੀ, ਤਾਂ ਉਸ ਦਾ ਕੋਈ ਫੈਸਲਾ ਹੋਣ ਵਾਲਾ ਸੀ? ਵਿਧਾਨ ਸਭਾ ਦੇ ਵਿੱਚ ਜਿਹੜੇ ਸਪੀਕਰ ਨੇ ਜੀ ਤਰਨਜੀਤ ਸਿੰਘ ਉਠਵਾਲ, ਉਹਨਾਂ ਨੇ ਧੂਰੀ ਤੋਂ ਕਾਂਗਰਸ ਦੇ ਵਿਧਾਇਕ ਅਰਵਿੰਦ ਖੰਨਾ ਦੇ ਅਸਤੀਫੇ ਨੂੰ ਅਜੇ ਤੱਕ ਮਨਜ਼ੂਰ ਨਹੀਂ ਕੀਤਾ ਜੀ। ਇਹ ਅਸਤੀਫਾ ਸਪੀਕਰ ਨੂੰ ਭੇਜਿਆ ਸੀਗਾ ਅਰਵਿੰਦ ਖੰਨਾ ਨੇ, ਦੂਜੀ ਵਾਰੀ ਭੇਜਿਆ ਜੀ। ਅਟਵਾਲ ਦਾ ਕਹਿਣਾ ਹੈ ਕਿ ਵਿਧਾਇਕ ਦੇ ਅਸਤੀਫੇ ਦੇ ਮਾਮਲੇ ਨੂੰ
ਤਕਨੀਕੀ ਪੱਖੋਂ ਵਿਚਾਰਨ ਮਗਰੋਂ ਕੋਈ ਫੈਸਲਾ ਜਿਹੜਾ ਜੀ ਉਹ ਲਿਆ ਜਾ ਸਕਦਾ। ਸੂਤਰ ਕਹਿੰਦੇ ਨੇ ਕਿ ਖੰਨਾ ਦੇ ਮਾਮਲੇ ਦੇ ਵਿੱਚ ਇਸ ਵਾਰੀ ਕੋਈ ਰਾਹ ਜਿਹੜਾ ਉਹ ਲੱਭਣ ਦਾ ਯਤਨ ਜਿਹੜਾ ਉਹ ਕੀਤਾ ਜਾ ਰਿਹਾ। ਦੂਜੇ ਪਾਸੇ ਇਹ ਵੀ ਖਬਰਾਂ ਆ ਰਹੀਆਂ ਨੇ ਕਿ ਜਿਹੜੇ ਕੈਪਟਨ ਦੇ ਕਰੀਬੀ ਅਰਵਿੰਦ ਖੰਨਾ ਦੇ ਵੱਲੋਂ ਦਿੱਤੇ ਗਏ ਅਸਤੀਫੇ ਤੋਂ ਬਾਅਦ ਅਕਾਲੀ ਦਲ ਜਿਹੜਾ ਜੀ ਉਹ ਕਾਫੀ ਖੁਸ਼ ਜਾਪਦਾ। ਇਹ ਕਿਹਾ ਜਾ ਰਿਹਾ ਕਿ ਅਕਾਲੀ ਦਲ ਇਹ ਸਮਝਦਾ ਹੈ ਕਿ ਉਹ ਜੇ ਇਹ ਧੂਰੀ ਵਾਲੀ ਸੀਟ ਜਿਹੜੀ ਹੈ ਜੀ ਉਹ ਜਿੱਤ ਲੈਂਦਾ ਬਾਈ ਇਲੈਕਸ਼ਨ ਦੇ ਵਿੱਚ, ਤੇ ਫਿਰ ਉਹਨੂੰ ਬੀਜੇਪੀ ਦੇ ਮੂੰਹ ਵੱਲ ਜਿਹੜਾ ਜੀ ਉਹ ਦੇਖਣ ਦੀ ਜ਼ਰੂਰਤ ਨਹੀਂ ਪਊਗੀ। ਅਕਾਲੀ ਦਲ ਦੇ ਅਸੈਂਬਲੀ ਦੇ ਵਿੱਚ 58 ਵਿਧਾਇਕ ਨੇ, ਬਹੁਮਤ ਦੇ ਵਾਸਤੇ ਉਹਨੂੰ 59 ਜਿਹੜੇ ਚਾਹੀਦੇ ਨੇ 59, ਤੇ ਜੇ ਧੂਰੀ ਵਿਧਾਨ ਸਭਾ ਦੀ ਸੀਟ ਉਹ ਜਿੱਤ ਲੈਂਦਾ ਤੇ ਫਿਰ ਉਹ ਆਪਣੇ ਪੈਰਾਂ ਸਿਰ ਜਿਹੜਾ ਜੀ ਉਹ ਖੜਾ ਹੋ ਸਕਦਾ। ਪਰ ਬੀਜੇਪੀ ਕੀ ਉਹਨੂੰ ਇਹ ਸੌਖਿਆਂ ਸੀਟ ਜਿਹੜੀ ਆ ਉਹ ਜਿੱਤਣ ਦਊਗੀ? ਆਈ ਥਿੰਕ ਜੇ ਅਰਵਿੰਦ ਖੰਨਾ ਦਾ ਅਸਤੀਫਾ ਜਦੋਂ ਇਹ ਸਵੀਕਾਰ ਹੋ ਜਾਂਦਾ ਹੈ ਤਾਂ ਬੜਾ ਨੇੜੋਂ ਵੇਖਣ ਵਾਲਾ ਰਹੂਗਾ ਜੀ ਪੰਜਾਬ ਦਾ ਸਿਆਸੀ ਦ੍ਰਿਸ਼ ਜਿਹੜਾ ਜੀ। ਔਰ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਜੀ ਉਹਦਾ ਇਸ ਕਰਕੇ ਕਿਹਾ ਜਾ ਰਿਹਾ ਕਿ ਇੰਨਾ ਕੁਝ ਚੰਗਾ ਨਹੀਂ ਹੈਗਾ ਜਿਵੇਂ ਪਿਛਲੇ ਦਿਨਾਂ ਵਿੱਚ ਚੱਲ ਰਿਹਾ ਸੀ। 4 ਸੀਟਾਂ ਦੀ ਗੱਲ ਕੀਤੀ ਸੀਗੀ ਪਹਿਲਾਂ, ਹੁਣ 2 ਸੀਟਾਂ ਜਿਹੜੀਆਂ ਦਿੱਲੀ ਦੇ ਵਿੱਚ ਛੱਡੀਆਂ ਨੇ ਜੀ ਭਾਰਤੀ ਜਨਤਾ ਪਾਰਟੀ ਨੇ ਅਕਾਲੀ ਦਲ ਨੂੰ, 4 ਨਹੀਂ ਦਿੱਤੀਆਂ ਜੀ। ਬਿਲਕੁਲ ਉਹਨਾਂ ਨੇ 2 ਹੀ ਛੱਡੀਆਂ। ਤੇ ਅੱਗੇ ਜੀ ਬਾਦਲ ਸਾਹਿਬ ਸੰਗਤ ਦਰਸ਼ਨ ਕਰਦੇ ਆ, ਪ੍ਰਕਾਸ਼ ਸਿੰਘ ਬਾਦਲ, ਪਰ ਕਹਿੰਦੇ ਉਸ ਦੇ ਸੰਗਤ ਦਰਸ਼ਨ ਦੇ ਵਿੱਚ ਵੀ ਪੱਗਾਂ ਲੱਥ ਗਈਆਂ ਜੀ। ਇਹ ਜਿਹੜਾ ਜੀ ਇੱਥੇ ਉਹਨਾਂ ਦੇ ਆਪਣੇ ਜੱਦੀ ਹਲਕੇ ਜਿਹੜਾ ਜੀ ਲੰਬੀ ਦੇ ਕੋਲੇ ਪਿੰਡ ਸਹਿਣਾ ਖੇੜਾ, ਇੱਥੇ ਸੰਗਤ ਦਰਸ਼ਨ ਕਰ ਰਹੇ ਸੀਗੇ ਪ੍ਰਕਾਸ਼ ਸਿੰਘ ਬਾਦਲ ਹੋਰੀ, ਔਰ ਸੰਗਤ ਜਿਹੜੀ ਉਹ ਆਪਸ 'ਚ ਹੀ ਲੜ ਪਈ। 2 ਧੜੇ ਸੀਗੇ ਜੀ, ਉਹਨਾਂ ਦੇ ਲੜਾਈ ਝਗੜਾ ਤੂੰ ਮੈਂ ਤੋਂ ਇੱਥੋਂ ਤੱਕ ਪਹੁੰਚ ਗਿਆ ਕਿ ਇੱਕ ਦੂਜੇ ਦੇ ਖਿਲਾਫ ਸੱਟਾਂ ਮਾਰੀਆਂ, ਪੱਗਾਂ ਲੱਥੀਆਂ, ਤੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਸੰਗਤ ਦਰਸ਼ਨ ਜਿਹੜਾ ਸੀਗਾ ਉਹ ਵਿੱਚ ਹੀ ਛੱਡ ਕੇ ਅਗਲੇ ਪਿੰਡ ਜਿਹੜਾ ਜੀ ਉਹ ਜਾਣਾ ਪੈ ਗਿਆ। ਇੱਕ ਧੜੇ ਦੀ ਅਗਵਾਈ ਇੱਥੇ ਸਾਬਕਾ ਸਰਪੰਚ ਜਸਵੰਤ ਸਿੰਘ ਸਹਿਣਾ ਖੇੜਾ ਕਰਦਾ, ਜਦੋਂ ਕਿ ਦੂਜੇ ਧੜੇ ਦਾ ਮੋਹਰੀ ਜਿਹੜਾ ਜੀ ਬਲਰਾਜ ਸਿੰਘ ਬੱਬੂ ਸਹਿਣਾ ਖੇੜਾ। ਸੋ ਇਹਨਾਂ ਦੋਨਾਂ ਦੇ ਵਿਚਾਲੇ ਗ੍ਰਾਂਟਾਂ ਦੀ ਵੰਡ ਨੂੰ ਲੈ ਕੇ ਰੌਲਾ ਰੱਪਾ ਸੀਗਾ ਜੀ। ਇੱਕ ਧੜਾ ਕਹਿੰਦਾ ਜਿਹਨੂੰ ਖੁੱਡੇ ਲਾਈਨ ਲਾਇਆ ਹੋਇਆ ਕਿ ਗ੍ਰਾਂਟਾਂ ਤਾਂ ਆ ਰਹੀਆਂ ਨੇ ਪਰ ਖਾਈ ਜਾਂਦੇ ਨੇ, ਦੂਜਾ ਧੜਾ ਕਹਿੰਦਾ ਜੀ ਅਸੀਂ ਗ੍ਰਾਂਟਾਂ ਜਿਹੜੀਆਂ ਵਰਤੀਆਂ ਨੇ। ਜਦੋਂ ਬਾਦਲ ਸਾਹਿਬ ਨੂੰ ਪਤਾ ਲੱਗਾ ਕਿ ਇਹ ਕਹਾਣੀ ਵਿਗੜਦੀ ਜਾ ਰਹੀ ਹੈ, ਉਹਨਾਂ ਨੇ ਚੁੱਪ ਕਰਕੇ ਆਪਣੀ ਕੁਰਸੀ ਚੁਕਾਈ, ਅਗਲੇ ਪਿੰਡ ਜਾ ਕੇ ਡਾਲੀ। ਜਦੋਂ ਉੱਥੋਂ ਨਿਕਲਦੀ ਦੇਰ ਸੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ, ਤੇ ਫਿਰ ਦੋਵੇਂ ਜਿਹੜੇ ਸੀਗੇ ਪਹਿਲਾਂ ਤੂੰ ਮੈਂ ਦੇ ਉੱਤੇ ਸੀਗੇ, ਫਿਰ ਹੱਕਾ ਮੁੱਕੀ ਦੇ ਉੱਤੇ ਜਿਹੜੇ ਜੀ ਉਹ ਆ ਗਏ। ਔਰ ਜਿਹੜੇ ਕੁਝ ਵਿਅਕਤੀ ਨੇ ਉਹ ਦਾਖਲ ਕਰਵਾਏ ਗਏ ਨੇ ਲੰਬੀ ਦੇ ਜਿਹੜੀਆਂ ਹਸਪੀਟਲ ਜੀ ਉਹਦੇ ਵਿੱਚ, ਸੱਟਾਂ ਜਿਹਨਾਂ ਨੂੰ ਲੱਗੀਆਂ ਨੇ, ਔਰ ਪੱਗਾਂ ਜਿਹੜੀਆਂ ਉਹ ਕਈਆਂ ਦੀਆਂ ਲੱਥੀਆਂ ਜਿਹੜੀਆਂ ਉਹ ਕਈਆਂ ਜਾਂਦੀਆਂ ਨੇ। ਇੱਕ ਟਾਈਮ ਤਾਂ ਕਹਿੰਦੇ ਇਹੋ ਜਿਹੇ ਹਾਲਾਤ ਬਣ ਗਏ ਕਿ ਇਉਂ ਲੱਗਿਆ ਕਿ ਜਿਵੇਂ ਦੰਗਾ ਹੋ ਰਿਹਾ ਤੇ ਸ਼ਾਇਦ ਕਾਬੂ ਦੇ ਹੇਠ ਜਿਹੜਾ ਉਹ ਨਹੀਂ ਆਊਗਾ ਜੀ। ਸੋ ਮੁੱਖ ਮੰਤਰੀ ਸਾਹਿਬ ਬਜਾਏ ਦੇ ਕਿ ਇਹਨੂੰ ਹੈਂਡਲ ਕਰਦੇ ਕਿਸੇ ਤਰੀਕੇ ਦੇ ਨਾਲ, ਔਰ ਆਪਣੀ ਜਿਹੜੀ ਸੀ ਜੀ ਉਹ ਸਕਿਨ ਸੇਵ ਕਰਕੇ ਅਗਲੇ ਪਿੰਡ ਜਾ ਵੜੇ। ਬਿਲਕੁਲ ਜੀ, ਇਹ ਸਦਾ ਤੋਂ ਹੀ ਇਸ ਤਰ੍ਹਾਂ ਹੁੰਦੀ ਆਈ ਆ। ਤੇ ਅੱਗੇ ਜੀ ਜ਼ਮੀਨ ਦੇ ਝਗੜੇ ਵਿੱਚ ਜਿਹੜੀਆਂ ਕੁਝ ਮੌਤਾਂ ਹੋ ਗਈਆਂ ਆ, ਸਰਪੰਚ ਤੇ ਉਸਦੇ ਪਿਤਾ ਦੀ ਹੱਤਿਆ ਕਰ ਦਿੱਤੀ ਗਈ ਆ ਜੀ। ਇਹ ਮਾਮਲਾ ਜਿਹੜਾ ਇੱਥੇ ਪਟਿਆਲੇ ਦੇ ਅਧੀਨ ਦੇਵੀਗੜ੍ਹ ਪਿੰਡ ਆ ਜੀ, ਥਾਣਾ ਸਦਰ, ਉਹਦੇ ਵਿੱਚ ਪਿੰਡ ਤੇਜਾ ਹੈ। ਇੱਥੇ ਜ਼ਮੀਨ ਦਾ ਝਗੜਾ ਸੀਗਾ। ਪਿੰਡ ਦਾ ਸਰਪੰਚ ਤੇ ਉਹਦੇ ਪਿਓ ਦੀ ਗੋਲੀਆਂ ਮਾਰ ਕੇ ਹੱਤਿਆ ਜਿਹੜੀ ਹੈ ਜੀ ਉਹ ਕਰਤੀ ਹੈਗੀ। ਇਹ ਜ਼ਮੀਨ ਦਾ ਝਗੜੇ ਵਾਲੀ ਜ਼ਮੀਨ ਦਾ ਮੌਕਾ ਦੇਖਣ ਜਿਹੜੇ ਉਹ ਗਏ ਸੀਗੇ ਜੀ। ਤੇਜਾ ਪਿੰਡ ਦੇ ਵਿੱਚ ਸਰਪੰਚ ਜਤਿੰਦਰ ਦਾਸ ਤੇ ਉਹਦੇ ਪਿਓ ਨੰਬਰਦਾਰ ਨਿਰਮਲ ਦਾਸ ਦਾ ਸ਼ਮਸ਼ੇਰ ਕੌਰ ਦੇ ਨਾਲ ਅਦਾਲਤ ਦੇ ਵਿੱਚ ਜ਼ਮੀਨ ਸੰਬੰਧੀ ਕੇਸ ਜਿਹੜਾ ਉਹ ਚੱਲ ਰਿਹਾ ਸੀਗਾ। ਔਰ ਬੀਤੇ ਦਿਨਾਂ ਤੋਂ ਜਿਹੜੀ ਅਦਾਲਤ ਸੀ ਉਹਨੇ ਫੈਸਲਾ ਸਰਪੰਚ ਜਤਿੰਦਰ ਦਾਸ ਤੇ ਉਹਦੇ ਪਿਓ ਨੰਬਰਦਾਰ ਨਿਰਮਲ ਦਾਸ ਦੇ ਹੱਕ ਦੇ ਵਿੱਚ ਦਿੱਤਾ ਸੀਗਾ। ਉਹ ਮਾਲ ਅਧਿਕਾਰੀਆਂ ਨੂੰ ਲੈ ਕੇ ਇੱਥੇ ਜਿਹੜਾ ਸੀਗਾ ਉਹ ਮੌਕਾ ਦੇਖਣ ਦੇ ਵਾਸਤੇ ਗਏ ਜੀ। ਵਿਰੋਧੀ ਧਿਰ ਜਿਹੜੀ ਪਹਿਲਾਂ ਹੀ ਆਪਣੀ ਉੱਥੇ ਬੈਠੀ ਸੀਗੀ ਜੀ, ਸਰਪੰਚ ਤੇ ਉਹਦਾ ਪਿਓ ਨੇੜੇ ਆਏ ਤਾਂ ਉਹਨਾਂ ਤੇ ਜਿਹੜੀ ਉਹਦੇ ਸਿਰ ਦੇ ਵਿੱਚ ਗੋਲੀਆਂ ਜਿਹੜੀਆਂ ਮਾਰੀਆਂ ਗਈਆਂ। ਦੋਨਾਂ ਦੀ ਮੌਕੇ ਦੇ ਉੱਤੇ ਜਿਹੜੀ ਹੈ ਜੀ ਉਹ ਮੌਤ ਹੋ ਗਈ ਦੱਸੀ ਜਾਂਦੀ ਹੈ। ਪੁਲਿਸ ਨੇ ਜਿਹੜਾ ਜੀ ਇਸ ਮਾਮਲੇ ਦੇ ਵਿੱਚ ਪਰਚਾ ਜਿਹੜਾ ਜੀ ਉਹ ਕਰ ਲਿਆ ਦਰਜ, ਔਰ ਚਤਰ ਸਿੰਘ ਮੀਹਾ ਸਿੰਘ ਨੇ ਜੀ ਨਿਰਮਲ ਦਾਸ ਤੇ ਜਤਿੰਦਰ ਦਾਸ ਦੇ ਉੱਤੇ ਨੇੜੇ ਤੋਂ ਗੋਲੀਆਂ ਜਿਹੜੀਆਂ ਸੀਗੀਆਂ ਉਹ ਚਲਾਈਆਂ, ਔਰ ਬਾਅਦ ਦੇ ਵਿੱਚ ਇਹ ਫਰਾਰ ਇੱਥੋਂ ਹੋ ਗਏ ਜੀ। ਜ਼ਮੀਨਾਂ ਦੇ ਝਗੜੇ ਨੂੰ ਲੈ ਕੇ ਕਤਲੋਗਾਰ ਜਿਹੜੀ ਹੈ ਜੀ ਉਹ ਪੰਜਾਬ ਦੇ ਵਿੱਚ ਪਿਛਲੇ ਕੁਝ ਮਹੀਨਿਆਂ ਤੋਂ ਫਿਰ ਬਹੁਤ ਵਧੀ ਹੋਈ ਹੈ ਜੀ। ਇਹ ਵੀ ਇੱਕ ਉਹਦਾ ਹੀ ਜਿਹੜਾ ਖਬਰ ਕਹੀ ਜਾ ਸਕਦੀ ਉਹਦੇ ਨਾਲ ਦੀ। ਤੇ ਜੀ ਅੱਗੇ ਲਖਵੀ ਦੀ ਆਪਾਂ ਗੱਲ ਕਰਦੇ ਸੀ, ਜਿਹੜਾ ਪਾਕਿਸਤਾਨ ਦੀ ਜੇਲ੍ਹ ਵਿੱਚ ਹੈ, ਤੇ ਉਹ ਭਾਰਤ ਉਸ ਤੇ ਬੜਾ ਪ੍ਰੈਸ਼ਰ ਪਾ ਰਿਹਾ ਕਿ ਉਸ ਨੂੰ ਭਾਰਤ ਦੇ ਹਵਾਲੇ ਕਰ ਦਿੱਤਾ ਜਾਵੇ। ਐਕਚੁਅਲੀ ਨਾ ਜੀ ਜਿਹੜਾ ਇਹ ਅਮਰੀਕਨ
ਰਾਸ਼ਟਰਪਤੀ ਬਰਾਕ ਓਬਾਮਾ ਜਿਹੜੇ ਆ ਰਹੇ ਨੇ ਇੱਥੇ ਭਾਰਤ ਦੇ ਵਿੱਚ, ਉਹਨਾਂ ਦੀ ਫੇਰੀ ਨੂੰ ਲੈ ਕੇ ਇਸ ਵੇਲੇ ਜਿਹੜਾ ਭਾਰਤ ਹੈ ਉਹ ਪਾਕਿਸਤਾਨ ਨੂੰ ਘੇਰਨਾ ਚਾਹੁੰਦਾ ਹਰ ਮਾਮਲੇ ਦੇ ਉੱਤੇ। ਜਿਹੜਾ ਅਮਰੀਕਾ ਦੇ ਵੱਲੋਂ ਖਾਸ ਤੌਰ ਦੇ ਉੱਤੇ ਜਿਹੜੀ ਪਾਕਿਸਤਾਨ ਨੂੰ ਵਾਰਨਿੰਗ ਦਿੱਤੀ ਗਈ ਹੈ ਕਿ ਜੇ ਕਿਸੇ ਕਿਸਮ ਦੀ ਕੋਈ ਵੀ ਇੱਥੇ ਵਾਰਦਾਤ ਹੋਈ ਤਾਂ ਉਹਦਾ ਖਮਿਆਜ਼ਾ ਫਿਰ ਪਾਕਿਸਤਾਨ ਜਿਹੜਾ ਉਹ ਭੁਗਤਣ ਦੇ ਵਾਸਤੇ ਤਿਆਰ ਰਹੇ। ਇੱਦਾਂ ਦੀਆਂ ਜਿਹੜੀਆਂ ਗੱਲਾਂ ਨੇ ਜੀ, ਉਹਦੇ ਤੋਂ ਉਤਸ਼ਾਹਿਤ ਜਿਹੜਾ ਭਾਰਤ ਹੈ ਜੀ, ਉਹਨੇ ਇਹ ਮਾਮਲਾ ਬ੍ਰਿਟਨ ਤੇ ਅਮਰੀਕਾ ਦੇ ਸਾਹਮਣੇ ਰੱਖਿਆ। ਉਹਨੇ ਪਤਾ ਲੱਗਾ ਕਿ ਅਮਰੀਕਾ ਤੇ ਬ੍ਰਿਟਨ ਨੇ ਪਾਕਿਸਤਾਨ ਨੂੰ ਕਿਹਾ ਕਿ ਮੁੰਬਈ ਹਮਲੇ ਦੇ ਮੁੱਖ ਸਾਜ਼ਿਸ਼ ਘਾੜੇ ਜਿਹੜਾ ਜ਼ਕੀਉਰ ਰਹਿਮਾਨ ਲਖਵੀ ਆ, ਉਹਨੂੰ ਭਾਰਤ ਦੇ ਹਵਾਲੇ ਕੀਤਾ ਜਾਵੇ। ਦੋਵਾਂ ਮੁਲਕਾਂ ਨੇ ਕਿਹਾ ਕਿ ਲਖਵੀ ਨੂੰ ਭਾਰਤ ਹਵਾਲੇ ਕਰਨ ਦੇ ਨਾਲ ਦੋਵਾਂ ਮੁਲਕਾਂ ਦੇ ਵਿਚਾਲੇ ਰਿਸ਼ਤਿਆਂ ਦੇ ਵਿੱਚ ਜਿਹੜਾ ਜੀ ਉਹ ਸੁਧਾਰ ਹੋ ਸਕਦਾ ਹੈ। ਔਰ ਇਸਲਾਮਾਬਾਦ ਹਾਈ ਕੋਰਟ 'ਚ ਲਖਵੀ ਦੀ ਜ਼ਮਾਨਤ ਦੇ ਕੇਸ ਦੇ ਵਿੱਚ ਸੁਣਵਾਈ ਦੇ ਦੌਰਾਨ ਸਰਕਾਰੀ ਧਿਰ ਜਿਹੜੀ ਹੈ ਜੀ, ਉਹਨੇ ਇਸ ਸਬੰਧ ਦੇ ਵਿੱਚ ਜਿਹੜੀ ਹੈ ਜੀ ਉਹ ਜਾਣਕਾਰੀ ਦਿੱਤੀ ਹੈ ਕਿ ਦੋ ਮੁਲਕਾਂ ਨੇ ਲਖਵੀ ਨੂੰ ਭਾਰਤ ਹਵਾਲੇ ਕਰਨ ਦੀ ਮੰਗ ਕੀਤੀ ਹੈ। ਇਹ ਪਾਕਿਸਤਾਨ ਦੀ ਅਦਾਲਤ ਦੇ ਵਿੱਚ ਦੱਸਿਆ ਗਿਆ ਜੀ। ਸਰਕਾਰੀ ਵਕੀਲ ਨੇ ਮੁਲਕਾਂ ਦਾ ਨਾਂ ਨਹੀਂ ਦੱਸਿਆ, ਪਰ ਇਹ ਪਤਾ ਲੱਗਿਆ ਕਿ ਅਮਰੀਕਾ ਤੇ ਬ੍ਰਿਟਨ ਜਿਹੜਾ ਜੀ, ਉਹਨਾਂ ਨੇ ਨਵਾਜ਼ ਸ਼ਰੀਫ ਨੂੰ ਸਰਕਾਰ ਤੋਂ ਲਖਵੀ ਨੂੰ ਭਾਰਤ ਦੇ ਹਵਾਲੇ ਕਰਨ ਦੀ ਮੰਗ ਕੀਤੀ ਹੈ। ਇਹਨਾਂ ਦੋਵਾਂ ਮੁਲਕਾਂ ਨੇ ਜਿਵੇਂ ਕਿਹਾ ਕਿ ਦੋ ਮੁਲਕਾਂ ਦੇ ਸਬੰਧ ਜਿਹੜੇ ਉਹ ਸੁਧਰ ਸਕਦੇ ਨੇ, ਪਰ ਇਹਨਾਂ ਨੂੰ ਸ਼ਾਇਦ ਨਹੀਂ ਨਾ ਪਤਾ ਕਿ ਨਵਾਜ਼ ਸ਼ਰੀਫ ਉਹਨਾਂ ਦੇ ਸਬੰਧ ਪਾਕਿਸਤਾਨ ਦੇ ਵਿੱਚ ਫਿਰ ਕਿਵੇਂ ਵਿਗੜ ਜਾਣੇ ਨੇ। ਤੇ ਇੰਨਾ ਈਜ਼ੀ ਤਾਂ ਹੈ ਨਹੀਂ ਗਾ ਇਹ ਕਿ ਲਖਵੀ ਨੂੰ ਜਿਹੜਾ ਭਾਰਤ ਦੇ ਹਵਾਲੇ ਕਰਤਾ ਜਾਵੇ। ਪਰ ਜਿਹੋ ਜਿਹੀ ਮੁਸੀਬਤ ਦੇ ਵਿੱਚੋਂ ਇਸ ਵੇਲੇ ਪਾਕਿਸਤਾਨ ਜਿਹੜਾ ਸੀ ਉਹ ਲੰਘ ਰਿਹਾ, ਕਿਉਂਕਿ ਪਹਿਲਾਂ ਤਾਂ ਜਿਹੜੀਆਂ ਅੱਤਵਾਦ ਦੇ ਨਾਲ ਜੂਝ ਰਿਹਾ ਸੀਗਾ, ਹੁਣ ਜਿਹੜੀਆਂ ਆਮ ਲੋੜਾਂ ਨੇ, ਬਹੁਤੇ ਪੈਟਰੋਲ ਪੰਪ ਜਿਹੜੇ ਜੀ ਉਹ ਬੰਦ ਹੋ ਗਏ ਪਾਕਿਸਤਾਨ ਦੇ ਵਿੱਚ। ਇਹ ਕਿਹਾ ਜਾ ਰਿਹਾ ਕਿ ਨਵਾਜ਼ ਸ਼ਰੀਫ ਹੋਰੀ ਭੱਜ ਨੱਠ ਚਾਰ ਚਫੇਰੇ ਜਿਹੜੇ ਉਹ ਕਰ ਰਹੇ ਨੇ। ਜੇ ਇਹੋ ਜਿਹੇ ਮਾਮਲਿਆਂ ਦੇ ਵਿੱਚ ਉਹਨਾਂ ਦੇ ਭੱਜ ਨੱਠ ਦੇ ਵਿੱਚ ਕੋਈ ਕਿਸੇ ਪਾਸੇ ਉਹਨਾਂ ਨੂੰ ਮਦਦ ਮਿਲਦੀ ਹੋਈ ਲਖਵੀ ਨੂੰ ਦੇ ਕੇ, ਤਾਂ ਹੋ ਸਕਦਾ ਕਿ ਇਹੋ ਜਿਹਾ ਸਮਝੌਤਾ ਵੀ ਉਹ ਕਰ ਲੈਣ। ਜੀ ਬਿਲਕੁਲ, ਸਮਝੌਤੇ ਹੀ ਹੋ ਰਿਹਾ ਇਸ ਵੇਲੇ। ਤੇ ਅੱਗੇ ਜੀ ਜਿਹੜੇ ਆਰਡੀਨੈਂਸ ਬਹੁਤ ਸਾਰੇ ਪਾਸ ਹੋ ਰਹੇ ਆ, ਪਰ ਰਾਸ਼ਟਰਪਤੀ ਨੇ ਉਸ ਤੇ ਜਿਹੜੀ ਆ ਨਾ ਖੁਸ਼ੀ ਪ੍ਰਗਟ ਕੀਤੀ ਆ ਕਿ ਇੰਨੇ ਇਸ ਤਰ੍ਹਾਂ ਨਹੀਂ ਪਾਸ ਹੋਣੇ ਚਾਹੀਦੇ। ਬਿਲਕੁਲ ਜੀ, ਐਕਚੁਅਲੀ ਪਿਛਲੇ ਦਿਨਾਂ ਤੋਂ ਜਿਹੜੀ ਕੇਂਦਰ ਵਿਚਲੀ ਸਰਕਾਰ ਹੈ, ਕਿਉਂਕਿ ਪਾਰਲੀਮੈਂਟ ਦਾ ਸੈਸ਼ਨ ਪ੍ਰੋਪਰ ਨਹੀਂ ਚੱਲਿਆ ਹੈ, ਸਭ ਨੂੰ ਪਤਾ ਹੈ, ਜਿਹਦੇ ਕਰਕੇ ਬਹੁਤੇ ਬਿੱਲ ਜਿਹੜੇ ਸੀ ਉਹ ਪਾਸ ਹੋਣ ਤੋਂ ਰਹਿ ਗਏ। ਸਰਕਾਰ ਨੂੰ ਇਹ ਵੀ ਪਤਾ ਸੀਗਾ ਕਿ ਇਹ ਬਿੱਲ ਪਾਸ ਕਰਾਉਣੇ ਔਖੇ ਆ ਜੀ। ਇਸ ਕਰਕੇ ਹੁਣ ਤਾਂ ਇਉਂ ਲੱਗਦਾ ਕਿ ਸਰਕਾਰ ਜਾਣਬੁੱਝ ਕੇ ਚਾਹੁੰਦੀ ਸੀ ਕਿ ਸੈਸ਼ਨ ਜਿਹੜਾ ਚੱਲੇ ਨਾ, ਤੇ ਮੁੜ ਕੇ ਆਰਡੀਨੈਂਸ ਦੇ ਰਾਹੀਂ ਉਹਨੇ ਤਕਰੀਬਨ ਜਿਹੜਾ ਸੀਗਾ ਜੀ ਧੜਾ ਆਰਡੀਨੈਂਸ ਲਿਆਂਦੇ, ਇਹ ਸਾਰਾ ਕੁਝ ਜਿਹੜਾ ਸੀ ਉਹ ਲਾਗੂ ਕਰ ਲਿਆ। 8 ਮਹੀਨਿਆਂ ਦੇ ਅੰਦਰ 8 ਆਰਡੀਨੈਂਸ ਜਿਹੜੇ ਜਾਰੀ ਕੀਤੇ ਨੇ। ਸੋ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਇਹਦੇ ਵਾਸਤੇ ਇਹ ਕਿਹਾ ਜੀ ਕਿ ਆਮ ਬਿੱਲਾਂ ਦੇ ਵਾਸਤੇ ਆਰਡੀਨੈਂਸ ਲਿਆਉਣ ਵਰਗੇ ਤਰੀਕਿਆਂ ਤੋਂ ਸਰਕਾਰ ਨੂੰ ਬਚਣਾ ਚਾਹੀਦਾ। ਰਾਸ਼ਟਰਪਤੀ ਨੇ ਸੰਵਿਧਾਨ ਦਾ ਹਵਾਲਾ ਦਿੰਦਿਆਂ ਹੋਇਆ ਕਿਹਾ ਕਿ ਆਰਡੀਨੈਂਸ ਖਾਸ ਹਾਲਾਤ ਦੇ ਮੱਦੇਨਜ਼ਰ ਜਾਰੀ ਕੀਤੇ ਜਾਂਦੇ ਨੇ। ਔਰ ਉਹਨਾਂ ਨੇ ਜਿਹੜੀ ਵਿਰੋਧੀ ਧਿਰ ਹੈ ਉਹਨੂੰ ਵੀ ਥੋੜਾ ਇਸ ਮਾਮਲੇ ਉੱਤੇ ਫਟਕਾਰ ਲਾਈ ਹੈ, ਕਿਹਾ ਕਿ ਵਿਰੋਧੀ ਧਿਰ ਜਿਹੜੀ ਆ ਉਹ ਪਾਰਲੀਮੈਂਟ ਦਾ ਸੈਸ਼ਨ ਚੱਲਣ ਦੇਵੇ ਤਾਂ ਕਿ ਉੱਥੇ ਜਿਹੜੇ ਅਹਿਮ ਬਿੱਲ ਨੇ ਉਹਨਾਂ ਨੂੰ ਸਹੀ ਤਰੀਕਾ ਜਿਹੜਾ ਉਹਦੇ ਤਰੀਕੇ ਦੇ ਨਾਲ ਪਾਸ ਜਿਹੜਾ ਉਹ ਕੀਤਾ ਜਾ ਸਕੇ। ਰਾਸ਼ਟਰਪਤੀ ਨੇ ਇਹ ਗੱਲ ਕਹੀ ਹੈ ਕਿ ਇਸ ਤਰ੍ਹਾਂ ਦੇ ਢੰਗ ਤਰੀਕਿਆਂ ਦੇ ਨਾਲ ਬਿੱਲ ਪਾਸ ਕਰਵਾਉਣਾ ਕਿਸੇ ਵੀ ਤਰੀਕੇ ਨਾਲ ਵਿਹਾਰਕ ਨਹੀਂ ਕਿਹਾ ਜਾ ਸਕਦਾ। ਉਹਨਾਂ ਕਿਹਾ ਕਿ 1952 ਤੋਂ ਅੱਜ ਤੱਕ ਸਿਰਫ 4 ਵਾਰ ਸਾਂਝੇ ਇਜਲਾਸ ਰਾਹੀਂ ਬਿੱਲ ਜਿਹੜੇ ਉਹ ਪਾਸ ਕੀਤੇ ਗਏ ਨੇ ਜੀ। ਉਹ ਸਟੂਡੈਂਟ ਜਿਹੜੇ ਨੇ ਜੀ ਉਹਨਾਂ ਨੂੰ ਜਿਹੜਾ ਸੰਬੋਧਨ ਕਰ ਰਹੇ ਸੀਗੇ। ਮੈਂ ਦੱਸਦਾ ਕਿ ਜਿਹੜੇ ਅਹਿਮ ਆਰਡੀਨੈਂਸ ਪਿਛਲੇ ਦਿਨਾਂ ਦੇ ਵਿੱਚ ਪੇਸ਼ ਕੀਤੇ ਨੇ, ਪਾਸ ਕੀਤੇ ਨੇ ਸਰਕਾਰ ਨੇ, ਉਹਦੇ ਵਿੱਚ ਮੋਟਰ ਵਹੀਕਲਸ ਐਕਟ ਦੇ ਵਿੱਚ ਸੋਧ ਰਾਹੀਂ ਸਖਤ ਨਿਯਮ, ਜਿਹੜੀ ਜ਼ਮੀਨ ਪ੍ਰਾਪਤੀ ਤੇ ਮੁੜ ਵਸੇਵਾ ਕਾਨੂੰਨ ਦੇ ਵਿੱਚ ਜਿਹੜੀਆਂ ਸੋਧਾਂ ਕੀਤੀਆਂ ਨੇ, ਬੀਮਾ ਖੇਤਰ ਦੇ ਵਿੱਚ FDI ਵਧਾਉਣ ਦੇ ਵਾਸਤੇ ਆਰਡੀਨੈਂਸ, ਟੈਕਸਟਾਈਲ ਅੰਡਰਟੇਕਿੰਗ ਲਾਜ਼ ਆਰਡੀਨੈਂਸ, ਸਿਟੀਜ਼ਨਸ਼ਿਪ ਪ੍ਰਵਾਸੀਆਂ ਦੇ ਨਾਲ ਸੰਬੰਧਿਤ ਜਿਹੜੀ ਹੈ ਜੀ ਇਹਨੂੰ ਸੋਧਣ ਦਾ ਐਕਟ, ਇਹ ਆਰਡੀਨੈਂਸ ਜਿਹੜੇ ਨੇ ਉਹ ਸਾਰੇ ਦੇ ਸਾਰੇ ਕੇਂਦਰ ਦੀ ਸਰਕਾਰ ਨੇ ਜਿਹੜੇ ਉਹ ਪਾਸ ਪਿਛਲੇ ਦਿਨਾਂ ਦੇ ਦੌਰਾਨ ਕਰਵਾਏ ਨੇ ਜੀ। ਤੇ ਜੀ ਅੱਗੇ ਆਈਏ, ਬਲਵੰਤ ਸਿੰਘ ਨੰਦਗੜ੍ਹ ਹੋਣਾ ਨੂੰ ਜਿਸ ਤਰ੍ਹਾਂ ਬਰਖਾਸਤ ਕਰ ਦਿੱਤਾ ਗਿਆ ਆ, ਤੇ ਹੁਣ ਪਤਾ ਲੱਗਾ ਕਿ ਉਹਨਾਂ ਨੇ ਪਾਠ ਕਰਾਉਣਾ ਸੀ ਤਾਂ ਸ਼੍ਰੋਮਣੀ ਕਮੇਟੀ ਨੇ ਉਹਨਾਂ ਨੂੰ ਸਰੂਪ ਹੀ ਨਹੀਂ ਦਿੱਤਾ। ਦੇਖੋ, ਇਦੋਂ ਨੀਵੀਂ ਹਰਕਤ ਜਿਹੜੀ ਹੈ ਜੀ ਉਹ ਕੋਈ ਹੋਰ ਹੋ ਨਹੀਂ ਸਕਦੀ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀਤੀ ਹੈ ਜੀ। ਜਿੱਥੇ ਇਸ ਵੇਲੇ ਜਿਹੜੇ ਬਲਵੰਤ ਸਿੰਘ ਨੰਦਗੜ੍ਹ ਨੇ ਜੀ ਉਹਨਾਂ ਨੂੰ ਜਿਹੜੇ ਤਰੀਕੇ ਦੇ ਨਾਲ ਹਟਾਇਆ ਗਿਆ, ਉਹਦੇ ਤੋਂ ਇਹਨੂੰ ਲੈ ਕੇ ਇਸ ਵੇਲੇ ਵੱਡੀ ਚਰਚਾ ਜਿਹੜੀ ਹੈ ਜੀ ਉਹ ਚੱਲ ਰਹੀ ਆ। ਇਹਦਾ ਵਿਰੋਧ ਜਿਹੜਾ 4 ਚਫੇਰੇ ਤੋਂ ਹੋ ਰਿਹਾ, ਤੇ ਜਿਹੜਾ ਸਰੂਪ ਨਾ ਦੇਣਾ ਇਹ ਇਸ ਤੋਂ ਨੀਵੇਂ ਪੱਧਰ ਦੀ ਗੱਲ ਜਿਹੜੀ ਹੈ ਜੀ ਉਹ ਕਹੀ ਜਾ ਸਕਦੀ ਹੈ। ਆਮ ਜਿਵੇਂ ਕਹਿੰਦੇ ਨੇ ਨਾ ਕਿ ਇੱਥੇ ਪੰਥ ਦੇ ਵਿੱਚ ਹੈ ਕਿ ਹਾਥੀ ਦੇ ਉੱਤੇ ਚੜਾ ਕੇ ਲਿਆਉਂਦੇ ਨੇ ਤੇ ਮੁੜ ਕੇ ਗਧੇ ਤੇ ਬਿਠਾ ਕੇ ਜਿਹੜਾ ਉਹ ਛੱਡ ਕੇ ਆਉਂਦੇ ਨੇ। ਇਹ ਰੁਝਾਨ ਜਿਹੜਾ ਜੀ ਉਹ ਨਿਰੰਤਰ ਇੱਕ ਕਿਸਮ ਦੇ ਨਾਲ ਜਾਰੀ ਹੈ। ਆਫਟਰ ਆਲ ਉਹ ਇੱਕ ਤਖਤ ਤੇ ਜਿਹੜਾ ਜੀ ਦਮਦਮਾ ਸਾਹਿਬ ਦੇ
ਜਥੇਦਾਰ ਰਹੇ ਨੇ, ਇਸ ਚੀਜ਼ ਦੀ ਰਿਸਪੈਕਟ ਤਾਂ ਹੋਣੀ ਚਾਹੀਦੀ ਹੈ ਨਾ ਕਿ ਜੇ ਉਹਨਾਂ ਨੂੰ ਅਹੁਦੇ ਦੇ ਉੱਤੋਂ ਬਰਖਾਸਤ ਵੀ ਕਰ ਦਿੱਤਾ ਗਿਆ, ਉਹ ਸਾਬਕਾ ਜਥੇਦਾਰ ਤਾਂ ਉਹਨਾਂ ਦੇ ਨਾਮ ਦੇ ਨਾਲ ਜਿਹੜਾ ਲੱਗਦਾ ਨਾ ਜੀ, ਪਰ ਉਹਦੇ ਬਾਵਜੂਦ ਜਿਹੜਾ ਜੀ ਜਿਸ ਕਿਸਮ ਦੇ ਨਾਲ ਉਹਨਾਂ ਦੀ ਇਨਸਲਟ ਹੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹਨਾਂ ਨੇ ਇਹ ਲਿਆਉਣਾ ਸਰੂਪ ਚਾਹੀਦਾ ਸੀਗਾ ਜੀ ਪਾਠ ਦੇ ਵਾਸਤੇ, ਉਹਨਾਂ ਨੂੰ ਸਰੂਪ ਜਿਹੜਾ ਜੀ ਉਹ ਨਹੀਂ ਦਿੱਤਾ ਗਿਆ ਔਰ ਗੁਰੂ ਗ੍ਰੰਥ ਸਾਹਿਬ ਦਾ ਪਾਠ ਪ੍ਰਕਾਸ਼ ਕਰਨ ਤੋਂ ਕੋਰਾ ਜਿਹੜਾ ਜੀ ਉਹ ਜਵਾਬ ਦੇ ਦਿੱਤਾ ਗਿਆ ਜੀ। ਨਾਨਕਸ਼ਾਹੀ ਕੈਲੰਡਰ ਦੇ ਉੱਤੇ ਜਤੇ ਰਹਿਣ ਕਰਕੇ ਜੀ ਉਹਨਾਂ ਦੀ ਛੁੱਟੀ ਜਿਹੜੀ ਹੈ ਜੀ ਕੀਤੀ ਗਈ ਹੈ ਪਿਛਲੇ ਦਿਨਾਂ ਦੇ ਵਿੱਚ ਹੀ। ਅਸਲ ਦੇ ਵਿੱਚ ਜਿਹੜੇ ਪਿੰਡਾਂ ਥਾਵਾਂ ਦੇ ਉੱਤੇ ਗੁਰਦੁਆਰੇ ਖੁੱਲੇ ਹੋਏ ਨੇ ਨਾ ਜਾਤਾਂ ਦੇ ਆਧਾਰਿਤ, ਇਹ ਜੱਟਾਂ ਦਾ ਗੁਰਦੁਆਰਾ ਜੀ, ਇਹ ਮਜ਼੍ਹਬੀਆਂ ਦਾ ਗੁਰਦੁਆਰਾ, ਇੱਕ ਕੰਬੋਆਂ ਦਾ ਗੁਰਦੁਆਰਾ, ਇੱਕ ਟਖਾਣਾ ਦਾ ਗੁਰਦੁਆਰਾ, ਇਹ ਵੀ ਇਹਨਾਂ ਚੀਜ਼ਾਂ ਦੇ ਵਿੱਚੋਂ ਹੀ ਨਿਕਲੇ ਹੋਏ ਨੇ ਜੀ। ਜਿਹੜੇ ਗੁਰਦੁਆਰਿਆਂ ਦੇ ਵਿੱਚੋਂ ਬਹੁਤ ਵਾਰੀ ਇਹ ਗੱਲਾਂ ਜਿਹੜੀਆਂ ਸਾਹਮਣੇ ਆਉਂਦੀਆਂ ਨੇ ਕਿ ਕਿਸੇ ਇੱਕ ਜਾਤ ਵਾਲੇ ਨੂੰ ਇਹ ਕਹਿ ਕੇ ਜਿਹੜਾ ਜੀ ਸਰੂਪ ਨਹੀਂ ਦਿੱਤਾ ਜਾਂਦਾ ਕਿ ਉਹ ਨੀਵੀਂ ਜਾਤ ਹੈ, ਤੇ ਫਿਰ ਅਗਲੇ ਹੁਣ ਗੁਰਦੁਆਰੇ ਨਹੀਂ ਖੋਲਣਗੇ ਤੇ ਫਿਰ ਹੋਰ ਕੀ ਹੋਊਗਾ ਜੀ। ਪਰ ਇਹ ਮਾਮਲਾ ਤਾਂ ਜਿਹੜਾ ਇੱਕ ਸਾਬਕਾ ਜਥੇਦਾਰ ਦੇ ਨਾਲ ਜੁੜਿਆ ਹੋਇਆ ਹੈ। ਮੇਰਾ ਖਿਆਲ ਜਿਹੜੇ ਸੁਹਿਰਦ ਸਿੱਖ ਜਿੱਥੇ ਵੀ ਬੈਠੇ ਨੇ ਉਹਨਾਂ ਨੂੰ ਇਸ ਮਾਮਲੇ ਦੇ ਉੱਤੇ ਕਮ ਸੇ ਕਮ ਤਕੜਾ ਵਿਰੋਧ ਜਿਹੜਾ ਨਾ ਜੀ ਉਹ ਕਰਨਾ ਚਾਹੀਦਾ। ਗੁਰੂ ਗ੍ਰੰਥ ਸਾਹਿਬ ਕੋਈ ਇਹਨਾਂ ਦੇ ਬਾਪ ਦੀ ਜਗੀਰ ਥੋੜੀ ਹੈ ਜੀ, ਤੇ ਜਿਹਨੂੰ ਇਹ ਚਾਹਣਗੇ ਉਹਨੂੰ ਦੇਣਗੇ ਤੇ ਜਿਹਨੂੰ ਇਹ ਨਹੀਂ ਚਾਹਣਗੇ ਉਹਨੂੰ ਨਹੀਂ ਮਿਲੂਗਾ। ਜੀ ਬਿਲਕੁਲ, ਇਹ ਤਾਂ ਬਹੁਤ ਜਿੱਦਾਂ ਮਾੜੀ ਘਟਨਾ ਆ ਕਿ ਤੁਸੀਂ ਇਸ ਤਰ੍ਹਾਂ ਕੀਤੀ ਆ, ਤੇ ਵੈਸੇ ਜਾਤਾਂ ਦੇ ਨਾਂ ਤੇ ਵੀ ਗੁਰਦੁਆਰੇ ਤਾਂ ਨਹੀਂ ਚਾਹੀਦੇ, ਤਾਂ ਪਰ ਨਾਲ ਹੀ ਕਹਿੰਦੇ ਕਿ ਕੁਝ ਕੁ ਜਥੇਬੰਦੀਆਂ ਵੱਲੋਂ ਇਸ ਗੱਲ ਦਾ ਵਿਰੋਧ ਵੀ ਜਾਰੀ ਆ ਕਿ ਇਹਨਾਂ ਨੂੰ ਬਰਖਾਸਤ ਕਿਉਂ ਕੀਤਾ ਗਿਆ। ਬਿਲਕੁਲ ਜਾਰੀ ਹੈ ਜੀ, ਇਸ ਵੇਲੇ ਵਿਰੋਧ ਤਾਂ ਜਿਹੜਾ ਹੋ ਰਿਹਾ, ਪਰ ਜਿੱਡਾ ਵੱਡਾ ਵਿਰੋਧ ਹੋਣਾ ਚਾਹੀਦਾ ਸੀ ਨਾ ਜੀ। ਜਿਹੜੇ ਇੱਕ ਚੀਜ਼ ਜਿਹੜੀ ਇਹਦੇ ਸਾਰੇ ਵਿੱਚੋਂ ਦੇਖਣ ਵਾਲੀ ਹੈ ਕਿ ਜਿਹੜੇ ਬਾਦਲ ਵਿਰੋਧੀ ਧੜੇ ਨੇ ਉਹ ਪਤਾ ਨਹੀਂ ਕੀ ਰੀਜ਼ਨ ਹੈ ਜੀ, ਕਿੱਥੇ ਇਹਨਾਂ ਨੂੰ ਉਮੀਦ ਲੈ ਜਾਂਦਾ। ਜਦੋਂ ਵੀ ਕੋਈ ਏਦਾਂ ਦਾ ਇਸ਼ੂ ਆਉਂਦਾ ਉਹ ਟਾਵੇਂ ਦੇ ਬੋਲਦੇ ਨੇ, ਬੋਲਣ ਤੋਂ ਬਾਅਦ ਕੁਝ ਦਿਨਾਂ ਤੋਂ ਬਾਅਦ ਜਿਹੜਾ ਜੀ ਉਹ ਤਕਰੀਬਨ ਚੁੱਪ ਕਰਕੇ ਜਿਹੜਾ ਜੀ ਉਹ ਬਹਿ ਜਾਂਦੇ ਨੇ। ਵਿਰੋਧ ਤਾਂ ਇਸ ਵੇਲੇ ਜਿਹੜਾ ਹੋ ਰਿਹਾ, ਪਰਮਜੀਤ ਸਿੰਘ ਸਰਨਾ ਹੋਰਾਂ ਨੇ ਤਾਂ ਇੱਥੋਂ ਤੱਕ ਇਹ ਕਿਹਾ ਜੀ ਕਿ ਉਹਨਾਂ ਨੇ ਵਕੀਲ ਜਿਹੜੇ KTS ਤੁਲਸੀ ਨੇ ਉਹਨਾਂ ਨੂੰ ਲੈ ਕੇ ਉਹ ਸੁਪਰੀਮ ਕੋਰਟ ਦਾ ਦਰਵਾਜ਼ਾ ਜਿਹੜਾ ਜੀ ਉਹ ਖਟਖੜਾਉਣ ਦੇ, ਜਦੋਂ ਦਲ ਖਾਲਸਾ ਦੇ ਜਿਹੜੇ ਬੁਲਾਰਾ ਕਮਲਪਾਲ ਸਿੰਘ ਮਾਫ ਕਰਨਾ, ਉਹਨੇ ਇਹ ਕਿਹਾ ਕਿ ਇਹਨੂੰ ਅਦਾਲਤ ਦੇ ਵਿੱਚ ਨਹੀਂ ਲੈ ਕੇ ਜਾਣਾ ਚਾਹੀਦਾ, ਇਹਦੇ ਨਾਲ ਜਿਹੜੇ ਤਖਤਾਂ ਦੀ ਸਰਵਉੱਚਤਾ ਜੀ ਉਹਨੂੰ ਲੱਗੂਗੀ। ਜਦੋਂ ਮੈਂ ਕਿਹਾ ਕਿ ਜਿਹੜੇ ਤਕਰੀਬਨ ਵਿਰੋਧ ਜਿਹੜਾ ਵਿੱਚ ਖਾਤੇ ਸ਼ੁਰੂ ਹੋ ਜਾਂਦਾ ਨਾ ਜੀ, ਉਹ ਉੱਥੇ ਹੀ ਕਹਾਣੀ ਜਿਹੜੀ ਹੈ ਜੀ ਫੇਰ ਰਹਿ ਜਾਂਦੀ ਆ। ਇੱਕ ਤੁਹਾਡਾ ਕਹਿੰਦਾ ਮੈਂ ਸੁਪਰੀਮ ਕੋਰਟ ਤੇ ਲਿਜਾਣਾ, ਦੂਜਾ ਤੁਹਾਡਾ ਕਹਿੰਦਾ ਜੀ ਇਹਨੂੰ ਇਸ ਮਾਮਲੇ ਨੂੰ ਅਦਾਲਤ ਦੇ ਵਿੱਚ ਜਿਹੜਾ ਜੀ ਉਹ ਨਹੀਂ ਲਿਜਾਣਾ ਚਾਹੀਦਾ। ਐਕਚੁਅਲੀ ਇਹਦਾ ਜਿਹੜਾ ਟੈਕਨੀਕਲ ਪੱਖ ਆ, ਜਿਹੜਾ ਪਰਮਜੀਤ ਸਿੰਘ ਸਰਨਾ ਹੋਰਾਂ ਦੇ ਮੁਤਾਬਕ ਦੇਖਿਆ ਜਾਵੇ ਤਾਂ ਉਹ ਇਹ ਆ ਕਿ ਸੁਪਰੀਮ ਕੋਰਟ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲਾ ਮਾਮਲਾ ਸੁਣਵਾਈ ਅਧੀਨ ਹੈ। ਉਹਨੂੰ ਇਹੋ ਜਿਹਾ ਫੈਸਲਾ ਲੈਣ ਦਾ ਟੈਕਨੀਕਲੀ ਹੱਕ ਕੋਈ ਨਹੀਂ ਹੈਗਾ ਜਿੰਨੀ ਦੇਰ ਤੱਕ ਸੁਪਰੀਮ ਕੋਰਟ ਜਿਹੜੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲੇ ਮਾਮਲੇ ਦੇ ਉੱਤੇ ਕੋਈ ਫੈਸਲਾ ਨਹੀਂ ਕਰ ਦਿੰਦੀ। ਜੀ ਬਿਲਕੁਲ, ਇਸ ਤਰ੍ਹਾਂ ਜਿਸ ਤਰ੍ਹਾਂ ਤੁਸੀਂ ਬਾਹਰੋਂ ਕਿਹਾ ਆ, ਬਾਹਰੋਂ ਹੁਣ ਤੱਕ ਜਿਹੜੇ ਆ 53 ਗੁਰੂ ਘਰਾਂ ਨੇ ਉਸ ਤੇ ਸਾਈਨ ਕਰ ਦਿੱਤੇ ਆ ਕਿ ਇਹਨਾਂ ਦਾ ਬਾਹਰ ਆਉਂਦੇ ਆ ਤੇ ਜਿੱਥੇ ਬੈਠੇ ਆ ਉੱਥੇ ਬਾਈਕਾਟ ਹੋਣਾ ਚਾਹੀਦਾ ਆ। ਬਿਲਕੁਲ ਤੁਹਾਡੀ ਗੱਲ ਦੋਸਤ ਆ ਕਿ ਬਹੁਤ ਟਾਵੇਂ ਬੋਲਦੇ ਆ ਜਿਸ ਤਰ੍ਹਾਂ ਨਾਲ ਵਿਰੋਧ ਹੋਣਾ ਚਾਹੀਦਾ ਉਹਨੇ, ਕਿਉਂਕਿ ਇਹ ਗੱਲ ਕਿਸੇ ਨਾਲ ਵੀ ਹੋ ਸਕਦੀ ਆ, ਕਿਸੇ ਨਾਲ ਵੀ, ਜਿਸ ਤਰ੍ਹਾਂ ਪਹਿਲਾਂ ਵੀ ਕਈਆਂ ਦੇ ਨਾਲ ਹੋ ਹੀ ਚੁੱਕਾ ਆ। ਅਤੇ ਅੱਗੇ ਚੱਲੀਏ ਜੀ ਆਪਾਂ ਦਿੱਲੀ ਨੂੰ, ਜਿਸ ਤਰ੍ਹਾਂ ਉੱਥੇ ਆਮ ਆਦਮੀ ਪਾਰਟੀ ਦੀਆਂ ਚੋਣਾਂ ਹੋਣੀਆਂ ਆ ਤੇ ਟੀਵੀ ਦੇ ਸਰਵੇ ਕੀ ਕਹਿੰਦੇ ਆ। ਦੇਖੋ, ਟੀਵੀ ਦੇ ਸਰਵੇ ਦੇ ਉੱਤੇ ਹੁਣ ਤਾਂ ਵੈਸੇ ਬਹੁਤ ਜ਼ਿਆਦਾ ਯਕੀਨ ਨਹੀਂ ਕੀਤਾ ਜਾ ਸਕਦਾ। ਹੁਣ ਤੱਕ ਜਿਹੜੇ ਸਰਵੇ ਨੇ ਉਹ ਝੂਠ ਮੂਠ ਹੀ ਆਉਂਦੇ ਰਹੇ ਨੇ, ਉਲਟ ਜਾਂਦੇ ਰਹੇ ਨੇ। ਪਰ ਪਿਛਲੇ ਸਮੇਂ ਤੋਂ ਜਿੰਨਾ ਤਵਾ ਜਿਹੜਾ ਟੀਵੀ ਸਰਵੇ ਦੇ ਉੱਤੇ ਲੱਗਿਆ ਨਾ ਜੀ, ਸੋ ਇਸ ਵਾਰੀ ਜਿਹੜੇ ਟੀਵੀ ਵਾਲੇ ਨੇ ਉਹ ਕੁਝ ਇੱਕ ਚੈਨਲ ਨੂੰ ਛੱਡ ਕੇ, ਇੱਕ ਦੋ ਚੈਨਲ ਤਾਂ ਹੈਗੇ ਨੇ ਜੀ, ਉਹਨਾਂ ਨੂੰ ਤਾਂ ਦਿਸਦਾ ਹੀ ਕੱਖ ਨਹੀਂ ਗਾ ਜੀ, ਸਵਾਏ ਜਿਹੜਾ ਮੋਦੀ ਤੋਂ। ਉਹਨਾਂ ਨੇ ਐਨਕ ਜਿਹੜੀ ਆ ਉਹ ਮੋਦੀ ਦੇ ਨਾਮ ਦੀ ਲਾਈ ਹੋਈ ਆ, ਸੋ ਸਾਉਣ 'ਚ ਅੰਨੇ ਹੋਏ ਨੂੰ ਜਿਵੇਂ ਹਰਾ ਵੀ ਨਾ ਸਾਰਾ, ਉਹਨਾਂ ਨੂੰ ਵੀ ਹਰਾ ਹੀ ਦਿਸਦਾ ਜੀ। ਸੋ ਉਹ ਤਾਂ ਆਪਣੀ ਬੋਲੀ ਜਿਹੜੀ ਬੋਲੀ ਜਾ ਰਹੇ ਨੇ, ਪਰ ਜਿਹੜੇ ਬਾਕੀ ਬਹੁਤੇ ਜਿਹੜੇ ਚੈਨਲ ਨੇ ਉਹਨਾਂ ਦੀ ਟੋਨ ਹੁਣ ਪਿਛਲੇ ਕੁਝ ਦਿਨਾਂ ਤੋਂ ਜਿਹੜੀ ਹੈ ਜੀ ਉਹ ਬਦਲੀ ਹੋਈ ਹੈ ਜੀ। ਇੱਕ ਤਾਂ ਜਿੰਨੇ ਸਰਵੇ ਨੇ ਜੀ ਉਹਦੇ ਵਿੱਚ ਆਮ ਆਦਮੀ ਪਾਰਟੀ ਦੇ ਨੇਤਾ ਅਰਵਿੰਦ ਕੇਜਰੀਵਾਲ ਜਿਹੜਾ ਜੀ ਉਹ ਅਜੇ ਵੀ ਵੱਡੀ ਲੀਡ ਦੇ ਨਾਲ ਚੱਲ ਰਿਹਾ ਜੀ, ਜਿਹੜਾ ਮੁੱਖ ਮੰਤਰੀ ਦੇ ਤੌਰ ਦੇ ਉੱਤੇ, ਕਿ ਮੁੱਖ ਮੰਤਰੀ ਦੇ ਤੌਰ ਤੇ ਦਿੱਲੀ ਵਾਲੇ ਜਿਹੜੇ ਨੇ ਉਹ ਅਰਵਿੰਦ ਕੇਜਰੀਵਾਲ ਨੂੰ ਹੀ ਚਾਹੁੰਦੇ ਨੇ। ਉਹ ਸਾਰਿਆਂ ਤੋਂ ਮੂਹਰੇ ਹੈ ਜੀ, ਤਕਰੀਬਨ 56%, 57%, 54% ਜਿਹੜਾ ਜੀ ਉਹ ਲੋਕਾਂ ਦੀ ਪਹਿਲੀ ਪਸੰਦ ਜਿਹੜਾ ਜੀ ਉਹ ਬਣਿਆ ਹੋਇਆ। ਬੇਸ਼ੱਕ ਕਿਰਨ ਬੇਦੀ ਦੇ ਆਉਣ ਦੇ ਨਾਲ ਜਿਹੜਾ ਸਰਵੇ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਨੇਤਾ ਸਨ ਉਹ ਬਹੁਤ ਥੱਲੇ ਦਿਸ ਰਹੇ ਸਨ। ਭਾਰਤੀ ਜਨਤਾ ਪਾਰਟੀ ਲਈ ਮੁੱਖ ਮੰਤਰੀ ਦੇ ਤੌਰ ਦੇ ਉੱਤੇ ਕਿਰਨ ਬੇਦੀ ਨੇ ਕੁਝ ਗੇਨ ਜਿਹੜਾ ਜੀ ਉਹ ਜ਼ਰੂਰ ਇਹਦੇ ਵਿੱਚ ਕੀਤਾ, ਪਰ ਜਿਹੜੇ ਬਹੁਤੇ ਟੀਵੀ ਸਰਵੇ ਨੇ ਉਹ ਤਕਰੀਬਨ ਇਹ ਮੰਨ ਕੇ ਚੱਲ ਰਹੇ ਨੇ ਕਿ ਜਿਹੜੇ ਪਹਿਲਾਂ ਕਹਿੰਦੇ ਸੀ 10 ਸੀਟਾਂ ਆਉਣਗੀਆਂ ਆਮ ਆਦਮੀ ਪਾਰਟੀ ਨੂੰ, ਹੁਣ ਉਹ
50-50 ਦੀ ਟੱਕਰ ਦੇ ਉੱਤੇ ਜਿਹੜਾ ਆ ਗਏ ਨੇ। ਉਹ ਕਹਿੰਦੇ ਨੇ ਕਿ ਟੱਕਰ ਬਰਾਬਰ ਦੀ ਹੋ ਗਈ ਆ। ਇਸ ਟੱਕਰ ਦੇ ਵਿੱਚ ਸਭ ਤੋਂ ਪੁਰਾਣੀ ਪਾਰਟੀ ਕਾਂਗਰਸ ਜਿਹੜੀ ਹੈ ਜੀ ਉਹ ਕਿਤੇ ਨਹੀਂ ਦਿਸ ਰਹੀ। ਕਾਂਗਰਸ ਦੇ ਅੰਦਰ ਖਾਤੇ ਜਿਹੜੀ ਜੰਗ ਹੈ ਜੀ ਉਹ ਜਾਰੀ ਹੈ। ਜੰਗ ਅੰਦਰ ਖਾਤੇ ਭਾਰਤੀ ਜਨਤਾ ਪਾਰਟੀ ਦੀ ਵੀ ਜਿਹੜੀ ਹੈ ਜੀ ਉਹ ਜਾਰੀ ਹੈ। ਜਿਵੇਂ ਪਹਿਲਾਂ ਵੀ ਸਾਂਝਾ ਕੀਤਾ ਕਿ ਕਿਰਨ ਬੇਦੀ ਦਾ ਵਿਰੋਧ ਵੀ ਹੋ ਰਿਹਾ। ਇਹਦੇ ਬਾਵਜੂਦ ਇਸ ਵੇਲੇ ਜਿਹੜੇ ਟੀਵੀ ਚੈਨਲ ਨੇ ਉਹ ਇਹ ਮੰਨ ਕੇ ਚੱਲ ਰਹੇ ਨੇ ਕਿ ਦਿੱਲੀ ਦੇ ਵਿੱਚ ਜੇ ਟੱਕਰ ਬਰਾਬਰ ਦੀ ਹੈ ਤਾਂ ਤਕਰੀਬਨ ਇਹ ਤੈਅ ਹੈ ਕਿ ਨਵੀਂ ਸਰਕਾਰ ਜਿਹੜੀ ਹੈ ਜੀ ਉਹ ਅਰਵਿੰਦ ਕੇਜਰੀਵਾਲ ਹੋਰਾਂ ਦੀ ਅਗਵਾਈ ਦੇ ਵਿੱਚ ਦਿੱਲੀ ਦੇ ਵਿੱਚ ਬਣਨ ਜਾ ਰਹੀ ਹੈ। ਇਸ ਸਰਕਾਰ ਦਾ ਭਾਰਤ ਦੀ ਰਾਜਧਾਨੀ ਦੇ ਵਿੱਚ ਬਣਨਾ ਕਈ ਪੱਖਾਂ ਤੋਂ ਭਾਰਤ ਦੀ ਰਾਜਨੀਤੀ ਨੂੰ ਜਿਹੜਾ ਜੀ ਉਹ ਪ੍ਰਭਾਵਿਤ ਕਰੂਗਾ, ਕਿਉਂਕਿ ਨਰਿੰਦਰ ਮੋਦੀ ਹੋਰਾਂ ਦਾ ਰੱਥ ਜਿਹੜਾ ਜੀ ਉਹ ਰੁਕ ਜਾਊਗਾ। ਉਹਨਾਂ ਦੀ ਸੁਨਾਮੀ ਜਿਹੜੀ ਹੈ ਰਾਜਧਾਨੀ ਦੇ ਵਿੱਚ ਰੁਕੂਗੀ ਤੇ ਸਭ ਤੋਂ ਵੱਧ ਸ਼ਾਇਦ ਆਸਵੰਦ ਜਿਹੜੇ ਨੇ ਜੀ ਉਹ ਪੰਜਾਬ ਵਾਲੇ ਵੀ ਹੋ ਸਕਦੇ ਨੇ, ਜਿਹੜੇ ਇਸ ਪੱਖੋਂ ਇਹਨੂੰ ਲੈ ਰਹੇ ਨੇ ਕਿ ਜੇ ਇਹ ਰੱਥ ਦਿੱਲੀ ਦੇ ਵਿੱਚ ਰੁਕਦਾ, ਆਮ ਆਦਮੀ ਪਾਰਟੀ ਦੀ ਸਰਕਾਰ ਦਿੱਲੀ ਦੇ ਵਿੱਚ ਬਣਦੀ ਹੈ ਤਾਂ ਉਹਦਾ ਅਗਲਾ ਜਿਹੜਾ ਜੀ ਪੜਾਅ ਫਿਰ ਪੰਜਾਬ ਹੋ ਸਕਦਾ ਜੀ। ਤਾਂ ਬਿਲਕੁਲ ਜੀ, ਰੱਥ ਨੂੰ ਥੋੜਾ ਜਿਹਾ ਸਟਾਪ ਵੀ ਲਾਉਣਾ ਚਾਹੀਦਾ। ਅਤੇ ਜੀ ਸਰੋਤਿਓ, ਜਿਹੜੇ ਇਟਲੀ ਦੇ ਵਿੱਚ ਤੁਹਾਡੇ ਦੋਸਤ ਮਿੱਤਰ ਰਿਸ਼ਤੇਦਾਰ ਰਹਿੰਦੇ ਨੇ ਉਹਨਾਂ ਨੂੰ ਤੁਸੀਂ ਨੰਬਰ ਦੇ ਸਕਦੇ ਹੋ। ਉੱਥੇ ਦਾ ਲੋਕਲ ਨੰਬਰ ਹੈ ਜੀ 6899700694। ਇਸ ਨੰਬਰ ਤੇ ਉਹ ਉੱਥੋਂ ਕਾਲ ਕਰਕੇ ਪੰਜਾਬੀ ਰੇਡੀਓ USA ਦੇ ਨਾਲ ਜੁੜ ਸਕਦੇ ਆ ਜੀ। ਅਤੇ ਜੀ ਅਖੀਰ ਦੇ ਵਿੱਚ ਅਜਨਾਮਾ ਕਿ ਦਿੱਲੀ ਵੱਲ ਹੀ ਲੱਗੀ ਹੈ ਨਜ਼ਰ ਸਭ ਦੀ, ਕੋਈ ਨਹੀਂ ਸੋਚਦਾ ਉਸ ਤੋਂ ਪਾਰ ਬੇਲੀ। ਦਿੱਲੀ ਵੱਲ ਹੀ ਲੱਗੀ ਹੈ ਨਜ਼ਰ ਸਭ ਦੀ, ਕੋਈ ਨਹੀਂ ਸੋਚਦਾ ਉਸ ਤੋਂ ਪਾਰ ਬੇਲੀ। ਯੂਪੀ ਤੀਕਰ ਵੀ ਜਦੋਂ ਨਹੀਂ ਅੱਖ ਜਾਂਦੀ, ਕਿਹਨੇ ਜਾਣਾ ਫਿਰ ਵੇਖਣ ਬਿਹਾਰ ਵੇਲੀ। ਲੁਕਵੀਂ ਭਾਜਪਾ ਮਾਰ ਰਹੀ ਹੋ ਜੋ ਉਧਰ, ਫਸਿਆ ਫਿਰਦਾ ਨਿਤਿਸ਼ ਕੁਮਾਰ ਬੇਲੀ। ਜਿੰਨੀ ਦੇਰ ਤੱਕ ਦਿੱਲੀ ਵਿੱਚ ਚੋਣ ਹੋਣੀ, ਹੋ ਜਾਊ ਉਧਰ ਵੀ ਸ਼ੁਰੂ ਪ੍ਰਚਾਰ ਬੇਲੀ। ਟੀਮ ਤੋੜੀ ਜੋ ਦਿੱਲੀ ਵਿੱਚ ਸੋਨੀਆ ਦੀ, ਲਾਉਣੀ ਉਧਰ ਵੀ ਇਹੋ ਜਿਹੀ ਸੰਨ ਬੇਲੀ। ਟੀਮ ਤੋੜੀ ਜੋ ਦਿੱਲੀ ਵਿੱਚ ਸੋਨੀਆ ਦੀ, ਲਾਉਣੀ ਉਧਰ ਵੀ ਇਹੋ ਜਿਹੀ ਸੰਨ ਬੇਲੀ। ਜੇਕਰ ਜੁੜਨ ਨਹੀਂ ਧਰਮ ਨਿਰਪੱਖ ਸਾਰੇ, ਕਿਹੜਾ ਲਾਓ ਫਿਰ ਵਹਿਣ ਨੂੰ ਬੰਨ ਬੇਲੀ। ਥੈਂਕ ਯੂ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ, ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਨ ਪ੍ਰਤੇਜ ਪੰਨੂ ਜੋ ਸਾਡੇ ਨਾਲ ਜੁੜੇ ਤੇ ਦੱਸਿਆ ਕਿ ਉੱਥੇ ਖਬਰਾਂ ਦੇ ਪਿੱਛੇ ਕੀ ਹੁੰਦਾ। ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ।